ਪਿੰਡ ਦਾ ਮਾਹੌਲ ਕਿਸ ਤਰ੍ਹਾਂ ਦਾ ਸੀ ਜਦੋਂ ਉੱਠਣ ਲੱਗੇ ਹੋ? ਜਦੋਂ ਉੱਠਣ ਲੱਗੇ ਸਾਡੇ ਤੇ ਹਮਲਾ ਹੋਇਆ ਸੀ। ਹਮਲਾ ਹੋਇਆ? ਇੱਕ ਉੱਥੇ ਹੈਗੇ ਹਿੰਦੂ ਗੁੱਜਰ, ਹੈਗੇ ਹਿੰਦੂ ਗੁੱਜਰ। ਅੱਛਾ, ਹਿੰਦੂ ਗੁੱਜਰ। ਹਾਂਜੀ, ਉਹਨੇ ਸਾਡਾ ਬੜਾ ਅਹਿਸਾਸ ਕੀਤਾ। ਅਹਿਸਾਸ ਕੀਤਾ ਤੁਹਾਨੂੰ? ਬੜਾ ਅਹਿਸਾਸ ਕੀਤਾ ਉਹਨੇ ਸਵਾਲਿਆਂ ਬੰਦਿਆਂ ਨੂੰ ਕਿ ਉਹਨੇ ਕਿਹਾ ਐਸੇ ਨੇ ਬਾਂਹ ਦੇ ਫੜ ਕੇ ਨਾ, ਉਹਨੇ ਕਿਹਾ ਆਹ ਕਿਹੜਾ ਜਥੇ ਦਾ ਮੋਹਰੀ ਹੈ? ਕੋਈ ਨਹੀਂ ਆਇਆ। ਉਹ ਬੰਦਾ ਤਕੜਾ ਸੀ। ਤਗੜਾ ਸੀ? ਕੱਲਾ ਹੀ ਖਲੋ ਗਿਆ? ਨਹੀਂ ਜੀ, ਉਹਦਾ ਨਾਲ ਆਪਣਾ ਪਿੰਡ ਸੀ ਪੂਰਾ। ਅੱਛਾ, ਉਹਨਾਂ ਦਾ ਨਾਂ ਯਾਦ ਆ ਉਹਦਾ? ਹਾਂਜੀ, ਨਾਂ ਯਾਦ ਹੈ। ਕੀ ਨਾਂ ਸੀ? ਭਗਵਾਨਾ ਸੀ ਉਹਦਾ ਨਾਂ। ਭਗਵਾਨਾ। ਹਾਂਜੀ, ਚਲੋ ਭਗਵਾਨੇ ਦਾ ਸ਼ੁਕਰੀਆ ਹੈ। ਭਗਵਾਨਾ ਸੀ ਬੜਾ, ਉਹਦਾ ਅਸੀਂ ਬਹੁਤ ਸ਼ੁਕਰੀਆ ਕਰਦੇ। ਕਿਉਂ? ਉਹਨੇ ਸਾਡੀਆਂ ਬੁੜੀਆਂ ਬਚਾਈਆਂ, ਸਾਨੂੰ ਬਚਾਇਆ। ਅੱਲਾ ਨੇ ਬਚਾਇਆ, ਉਹਨਾਂ ਹੀਲਾ ਉਹਨਾਂ ਕੀਤਾ। ਤੇ ਉਹਦੇ ਵਿੱਚ ਬਚਾਉਣਾ ਤਾਂ ਅੱਲਾ ਨੇ ਹੁੰਦਾ ਹੈ। ਵਸੀਲਾ ਕੋਈ ਬਣ ਜਾਂਦਾ। ਵਸੀਲਾ ਉਹ ਬਣ ਗਿਆ ਸਾਡਾ। ਸਹੀ ਸਹੀ। ਵਸੀਲਾ ਬਣਿਆ, ਬਣਨ ਵਾਂਗੂ ਬਣਿਆ ਜੀ। ਬਣਨ ਵਾਂਗੂ। ਮੁੜ ਕੇ ਸਾਡਾ ਨੁਕਸਾਨ ਕੋਈ ਨਹੀਂ ਹੋਇਆ। ਉੱਤੇ ਇੰਨੇ ਦਰਖਤਾਂ ਦੇ ਬੰਦੇ ਪੱਤੇ ਨਹੀਂ ਸੀ ਜਿਹਨੇ ਦਰਖਤਾਂ ਦੇ ਬੰਦੇ ਚੜੇ। ਓਏ ਹੋਏ, ਦਰਖਤ ਵੀ ਟੁੱਟ ਗਏ। ਅੱਲਾ ਮਾਫੀ ਦਿਓ, ਵੇਲਾ ਭੁਗਤਾ। ਜਦੋਂ ਅਸੀਂ ਗੜਾਣਾ ਟੱਪੇ ਆ, ਫਿਰ ਗੱਡੀ ਆਈ ਆ ਲੈਣ। ਉੱਥੇ ਲਾਸ਼ਾਂ ਅੱਲਾ ਆਲਮ ਘੇਰੀਆਂ ਸੀ, ਸਿੱਖਾਂ ਦੀਆਂ ਜਾਂ ਮੁਸਲਮਾਨਾਂ ਦੀਆਂ, ਰੱਬ ਜਾਣਦਾ। ਤੇ ਏਦਾਂ ਸੀ ਦਾ ਭੇਡਾਂ ਬੱਕਰੀਆਂ ਨਹੀਂ ਜਵਾ ਕੀਤੀਆਂ। ਅੱਲਾ ਮਾਫੀ ਦੇ, ਖੁਦਾ ਦੀ ਕਸਮ ਖਾਂ। ਤੇ ਫਿਰ ਗੱਡੀ ਦੇ ਉੱਤੇ ਅਸੀਂ ਕੋਈ ਉੱਤੇ ਕੰਮ ਗਿਆ, ਕੋਈ ਥੱਲੇ, ਕੋਈ ਏਦਾਂ ਚੰਬੜ ਕੇ ਉੱਥੇ ਲੰਘੇ ਆ। ਅੱਲਾ ਮਾਫੀ ਦੇ ਬਿਲੋ ਬੜੀ। ਐਵੇਂ ਬੈਠਿਆਂ ਦਿਮਾਗ ਉੱਤੇ ਚੱਲ ਜਾਂਦਾ ਉਹ ਪਿੰਡ। ਪਿੰਡ ਦੀਆਂ ਗਲੀਆਂ ਪੈਲੀਆਂ ਬੈਠੇ ਬੈਠੇ ਜਿਵੇਂ ਨਜ਼ਰ ਉੱਥੇ ਹੀ ਆ। ਨਜ਼ਰ ਉੱਤੇ ਹੀ ਆ। ਉਹ ਦਿਲ ਕਰਦਾ ਵੀ ਜਾਈਏ ਉਹ ਧਰਤੀ ਤੇ। ਅਸੀਂ ਫਿਰਦੇ ਰਹੇ ਹਾਂ, ਹੁਣ ਦੇਖੀਏ ਕਿ ਆਹ ਕਿੱਦਾਂ ਨਜ਼ਾਰਾ। ਸਾਡੇ ਸਕੂਲ, ਹੁਣ ਸਕੂਲ ਸਾਡੇ ਅੱਖਾਂ ਮੋਰੇ ਆ। ਤਾਂ ਜੋ ਜਾਮਣਾ ਬੜੀਆਂ ਲੱਗੀਆਂ। ਆ ਬਾਮੂ ਵਾਲ ਜਾਣਾ, ਇਹ ਨਾਨਕੇ ਸਾਡੇ, ਇਹਨਾਂ ਦਾ ਪਿੰਡ ਤਾਂ ਸਾਰਾ ਗਲੀ ਦਾ ਪਤਾ ਹੈ, ਧਬੂੜੀ ਦਾ ਪਤਾ। ਸਸੀਆਲ ਸੀ ਨਾਲ, ਸਾਡੇ ਰਾਪੜ ਸੀ, ਗਦਾਣਾ ਸੀ। ਅੱਛਾ ਬਜ਼ੁਰਗੋ, ਵੇਲਾ ਕਿਹੜਾ ਚੰਗਾ ਸੀ? ਉਹ ਵੇਲਾ ਚੰਗਾ ਸੀ, ਅੱਜ ਦਾ ਵੇਲਾ? ਉਹ ਵੇਲਾ ਉਹ ਚੰਗਾ ਸੀ। ਉਹ ਚੰਗਾ ਸੀ। ਉੱਥੇ ਬੜੇ ਅਖਲਾਕ ਵਾਲੇ ਹੁੰਦੇ, ਇੱਕ ਥਾਂ ਬੈਠੇ ਹੁੰਦੇ ਸੀ ਆਪਣੀ ਬਰਾਦਰੀ। ਤੇ ਹੁਣ ਤਾਂ ਜੋ ਵੱਡੀ ਟੁੱਕੂ ਹੋ ਗਈ। ਹੁਣ ਤਾਂ ਲੜਾਈਆਂ ਨਹੀਂ ਮੁੱਕਦੀਆਂ। ਲੜਾਈਆਂ ਨਹੀਂ ਮੁੱਕਦੀਆਂ। ਪੰਜਾਬੀ ਲਹਿਰ ਵੇਖ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਲਾਇਲਪੁਰ ਦੇ ਇੱਕ ਪਿੰਡ ਦੇ ਵਿੱਚ ਪੰਜਾਬ ਦੀ ਕਹਾਣੀ, ਵੰਡ ਦੀ ਕਹਾਣੀ ਨੂੰ ਲੈ ਕਰਕੇ ਇਹਨਾਂ ਬਜ਼ੁਰਗਾਂ ਦੇ ਕੋਲ ਬੈਠੇ ਸੀ। ਆਓ ਇਹਨਾਂ ਨਾਲ ਗੱਲਬਾਤ ਦੀ ਸਾਂਝ ਕਰੀਏ। ਬਾਬਾ ਜੀ, ਕੀ ਹਾਲ ਚਾਲ ਨੇ? ਠੀਕ ਹੋ? ਤਬੀਅਤ ਸੇ ਠੀਕ ਜੇ? ਬਾਬਾ ਜੀ, ਨਾਂ ਕੀ ਤੁਹਾਡਾ? ਕਮਾਲਦੀਨ। ਕਮਾਲਦੀਨ। ਵਾਲਦ ਸਾਹਿਬ ਦਾ? ਨਿਜ਼ਾਮਦੀਨ। ਤੇ ਦਾਦਾ ਜੀ ਦਾ ਨਾਮ ਯਾਦ? ਨਿਹਾਲ। ਨਿਹਾਲ। ਅੱਛਾ, ਤੇ ਬਜ਼ੁਰਗੋ ਹੁਣ ਆਪਾਂ ਜਿਹੜੇ ਪਿੰਡ ਬੈਠੇ ਆ, ਪਿੰਡ ਦਾ ਕੀ ਨਾਂ? 208। 208 ਚੱਕ, ਲਾਇਲਪੁਰ। ਲਾਇਲਪੁਰ। ਤੁਸੀਂ ਇੱਥੇ ਦੇ ਵਸਿੰਦੇ ਹੋ ਕਿ ਉਧਰੋਂ ਆਏ ਹੋ? ਉਧਰੋਂ ਆਏ ਹੋ। ਉਧਰ ਤੁਹਾਡਾ ਕਿਹੜਾ ਪਿੰਡ ਸੀ? ਪਿੰਡ ਪਟਿਆਰਾ। ਪਿੰਡ ਪਟਿਆਰਾ? ਹਾਂਜੀ, ਪਟਿਆਰਾ। ਅੱਛਾ, ਪਟਿਆਰਾ। ਤੇ ਜ਼ਿਲ੍ਹਾ? ਜ਼ਿਲ੍ਹਾ ਹੁਸ਼ਿਆਰਪੁਰ। ਤਹਿਸੀਲ ਕਿਹੜੀ ਸੀ? ਗੜਸ਼ੰਕਰ। ਗੜਸ਼ੰਕਰ। ਅੱਛਾ, ਜਿਹੜਾ ਪਿੰਡ ਪਟਿਆਰਾ ਇਹਦੇ ਲਾਗੇ ਕਿਹੜੇ ਕਿਹੜੇ ਪਿੰਡ ਸੀਗੇ? ਲਾਗੇ ਹੈਗਾ ਸੀ ਲਹਿਰਾ ਸੀ, ਲਹਿਰਾ, ਦੀਲੋਂਪੁਰ ਸੀ, ਅੱਛਾ, ਮੁੰਦਵਾਣੀ ਸੀ। ਐਸੇ ਨੇ ਕਾਫੀ ਪਿੰਡ ਸੀ। ਅੱਛਾ, ਤੇ ਬਜ਼ੁਰਗੋ ਤੁਹਾਡਾ ਕਿਹੜਾ ਪਿੰਡ ਸੀਗਾ? ਸਾਡਾ ਪਿੰਡ ਬੂਲੇਆਲ। ਬੂਲੇਆਲ। ਅੱਛਾ, ਤੁਹਾਡਾ ਨਾਮ ਕੀ ਹੈਗਾ? ਮੇਰਾ ਨਾਮ ਹਬੀਬ ਅਹਿਮਦ। ਹਬੀਬ ਅਹਿਮਦ। ਤੁਹਾਡੇ ਵਾਲਦ ਸਾਹਿਬ ਦਾ? ਅਲੀ ਮੁਹੰਮਦ। ਦਾਦਾ ਮੁਹਤਰਮ ਦਾ ਨਾਮ? ਮੀਰ ਖਾਂ। ਮੀਰ ਖਾਂ। ਤੁਸੀਂ ਵੀ ਵਸਿੰਦੇ ਹੋ ਕਿ ਉਧਰੋਂ ਆਏ? ਉਧਰੋਂ ਆਏ ਹੋ। ਕਿਹੜਾ ਪਿੰਡ ਸੀ ਤੁਹਾਡਾ? ਬੂਲੇਵਾਲ। ਬੂਲੇਵਾਲ। ਅੱਛਾ, ਤੇ ਤੁਹਾਡਾ ਜ਼ਿਲ੍ਹਾ ਕਿਹੜਾ ਸੀਗਾ? ਜਲੰਧਰ। ਜਲੰਧਰ। ਰਿਆਸਤ ਕਪੂਰਥਲਾ। ਰਿਆਸਤ ਕਪੂਰਥਲਾ। ਉਸ ਵੇਲੇ ਤੁਹਾਡੀ ਉਮਰ ਕਿੰਨੀ ਕੁ ਸੀ ਜਦੋਂ ਵੰਡ ਹੋਈ ਹੈ? 12 ਸਾਲ ਦੀ ਸੀ। 12 ਸਾਲ ਦੀ। ਤੇ ਬਜ਼ੁਰਗੋ ਤੁਹਾਡੀ ਕਿੰਨੀ ਉਮਰ ਸੀ ਉਸ ਵੇਲੇ? 13-14 ਸਾਲ। ਮਤਲਬ ਹਮ ਉਮਰ ਸੀ ਤੁਸੀਂ। ਠੀਕ ਹੈ। ਤੇ ਬਜ਼ੁਰਗੋ ਜਿਹੜਾ ਤੁਹਾਡਾ ਪਿੰਡ ਸੀ, ਉੱਥੇ ਆਪਸ ਦੇ ਵਿੱਚ ਸਿੱਖਾਂ ਦਾ, ਹਿੰਦੂਆਂ ਦਾ ਵਸੇਬ ਕਿਦਾਂ ਦਾ ਸੀ? ਰਹਿਣ ਸਹਿਣ ਕਿਦਾਂ? ਸਾਡੇ ਨਾ ਤਾਂ ਸਾਡੇ ਪਿੰਡ ਜੀ ਕੋਈ ਸਿੱਖ ਸੀ, ਨਹੀਂ ਸੀ, ਨਾ ਹਿੰਦੂ, ਨਾ। ਅੱਛਾ, ਨਾ ਰਾਪਰ ਸੀ, ਉੱਥੇ ਵੀ ਕੋਈ ਨਹੀਂ ਸੀ। ਅੱਛਾ, ਪਸੀਆਲ ਜੀ ਕੋਈ ਨਹੀਂ ਸੀ। ਅੱਛਾ, ਇਹ ਬਾਮੂਵਾਲ ਚ ਵੀ ਇੱਕ ਖੱਤਰੀ ਦਾ ਘਰ ਸੀ, ਉਹ ਦੁਕਾਨ।
ਬਾਕੀ ਕੋਈ ਨਹੀਂ ਸੀ ਕੋਈ ਨਹੀਂ? ਸਾਡੇ ਰਾਜਪੂਤਾਂ ਦੇ ਪਿੰਡ ਸੀ ਕੀ ਬਾਈ ਅੱਛਾ 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 ਅੱਛਾ। ਸਹੀ 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 ਸਹੀ। ਨਜ਼ਾਰਾ ਸੀ, ਨਜ਼ਾਰੇ ਤੇ ਸੀ ਕੁਛ ਅੱਛਾ ਅੱਛਾ। ਉੱਥੇ ਵੈਸੇ ਉੱਥੇ ਪਣ ਜਾਂਦੇ ਹੁੰਦੇ ਪੜਨ ਜਾਂਦੇ ਸੀ? ਅੱਛਾ, ਨਡਾਲੇ ਸੀ। ਤੇ ਉੱਥੇ ਸਾਰੇ ਮੁਸਲਮਾਨ ਸੀ ਜਾਂ ਹਿੰਦੂ ਸਿੱਖ ਵੀ ਹੈ? ਮੁਸਲਮਾਨ ਥੋੜੇ ਜਿਹਾ ਸਿੱਖ ਸੀ। ਹੈਗੇ ਸੀ? ਕੋਈ ਨਾਮ ਯਾਦ ਆ ਬੱਚਿਆਂ ਦੇ? ਨਹੀਂ ਹੁਣ ਯਾਦ ਨਹੀਂ। ਭੁੱਲ ਗਏ। ਅੱਛਾ, 47 ਤੋਂ ਪਹਿਲੇ ਕਦੀ ਇਦਾਂ ਤਾਂ ਨਹੀਂ ਹੋਇਆ ਕਿ ਹਿੰਦੂਆਂ ਸਿੱਖਾਂ ਨੇ ਤੁਹਾਨੂੰ ਕਿ ਨਹੀਂ ਫੇਰ ਕੋਈ ਪਹਿਲੇ ਕੋਈ ਪਹਿਲੇ ਨਹੀਂ ਕੋਈ ਨਾ। ਕੋਈ ਇਹੋ ਜਿਹੀ ਗੱਲਬਾਤ ਹੀ ਨਹੀਂ ਸੀ। ਅੱਛਾ, ਕਦਾਲ ਵਾਸਤੇ ਸੀ ਵਸੇ ਵਧੀਆ ਸੀ। ਮੇਲਿਆਂ ਦੇ ਜਾਂਦੇ ਦੇਖਦੇ ਜਦੋਂ ਮਗੀ ਲਾੜੂ ਪੈਂਦੀ ਸੀ ਫੇਰ ਹਰ ਸਲਾਹ ਉਹ ਮੇਲਿਆਂ ਦੀ ਗੱਲ ਹੈ ਨਾ। ਹਾਂ ਫੇਰ ਸਲਾਹ ਹੋ ਉਹ ਜਾਂਦੀ ਮੇਲਿਆਂ ਦੀ ਗੱਲ ਹੈ ਨਾ। ਸਹੀ ਉਹ ਸਹੀ। ਮੇਲਿਆਂ 'ਚ ਅੱਛਾ ਬਜ਼ੁਰਗੋ, ਜਿਹੜਾ ਪਿੰਡ ਦਾ ਨਾਮ ਤੁਸੀਂ ਦੱਸਿਆ, ਕੀ ਨਾਮ ਦੱਸਿਆ ਤੁਸੀਂ? ਭੁਲਿਆਰਾ ਪਟਿਆਰਾ। ਪਟਿਆਰਾ ਦੇ ਵਿੱਚ ਸਿੱਖ ਹੈ ਸੀ, ਹਿੰਦੂ ਜਾਂ ਸਿੱਖ? ਹਿੰਦੂ ਹੈ ਸੀ, ਸਿੱਖ ਨਾ। ਅੱਛਾ। ਤੇ ਪਟਿਆਰਾਂ ਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਸੀਗੇ? ਪੰਡੋਰੀ, ਹੂੰ ਨਗੋਰੀ, ਮਹਿਰਾ, ਹੂੰ। ਹੰਦਵਾਣੀ। ਇਹਨਾਂ 'ਚ ਸਿੱਖ ਵਸਦੇ ਸੀ? ਇਹਨਾਂ ਪਿੰਡਾਂ 'ਚ ਇਹਦੇ 'ਚ ਵੀ ਸਿੱਖ ਨਹੀਂ ਸਿੱਖ ਹੈ ਸੀ? ਨਾ। ਤੁਹਾਡੇ ਸਾਲਮੇ ਪਿੰਡ ਸੀ? ਚਮਾਰ ਚਮੂਰ ਹੈਗੀ ਜੀ। ਅੱਛਾ। ਚਮਾਰ ਤੇ ਵਸੇਬ ਆਪਸ 'ਚ ਵਧੀਆ ਸੀਗਾ? ਬਿਲਕੁਲ ਸੋਹਣਾ ਸੀ। ਮੇਲਿਆਂ ਠੇਲਿਆਂ ਤੇ ਜਾਂਦੇ ਸੀ ਉਦੋਂ? ਬਿਲਕੁਲ ਜਾਂਦੇ ਸੀ। ਬੜੀਆਂ ਲੜਾਈਆਂ ਹੁੰਦੀਆਂ ਸੀ। ਲੜਾਈਆਂ ਹੁੰਦੀਆਂ ਸੀ? ਮੇਲਿਆਂ ਦੀ ਵੀ ਲੜਾਈਆਂ? ਉਹਦੀ ਉਸਰੀ ਉਹ ਮਰੀਬ ਕਰ ਲੈਂਦੀ ਸੀ। ਮਡੀਰ ਕਰ ਲੈਂਦੀ ਨਾ। ਅੱਛਾ। ਤੇ ਲੜਾਈਆਂ ਵੇਖਣ ਜਾਂਦੇ ਸੀ ਕਿ ਮੇਲੇ ਵੇਖਣ? ਮੇਲਾ ਵੇਖਣ ਵੀ ਜਾਂਦੇ, ਲੜਾਈਆਂ ਦੇਖਣ ਵੀ। 47 ਤੋਂ ਪਹਿਲੇ ਕਦੀ ਹਿੰਦੂਆਂ ਨੇ, ਸਿੱਖਾਂ ਨੇ ਕੋਈ ਇਦਾਂ ਦਾ ਤਾਸੁਬ ਤੇ ਨਹੀਂ ਪਾਇਆ ਜਾਂਦਾ ਸੀ ਲੋਕਾਂ ਦੇ ਵਿੱਚ ਕਿ ਯਾਰ ਇਹ ਹਿੰਦੂ ਹੈ ਮੁਸਲਮਾਨ? ਨਹੀਂ, ਕੋਈ ਨਹੀਂ, ਕੋਈ ਨਹੀਂ। ਕੋਈ ਨਹੀਂ। ਹੂੰ। ਮੈਂ ਇਹ ਕਹਾਂਗਾ ਉਹ ਵਕਤ ਵਕਤ ਚੰਗਾ ਸੀ। ਵਕਤ ਅੱਛਾ। ਕਦੀ ਕਿਸੇ ਗੱਲ ਤੇ ਜਾਂ ਸਿੱਖਾਂ ਨੇ ਕੁਝ ਮੁਸਲਮਾਨ ਨੂੰ ਰੋਕਿਆ ਹੋਵੇ ਮਸਜਿਦ ਨਹੀਂ ਜਾਣਾ, ਜਾਂ ਮੁਸਲਮਾਨ ਨੇ ਨਾ, ਸਿੱਖਾਂ ਨਾ, ਨੂੰ ਰੋਕਿਆ ਹੋਵੇ? ਨਾ ਨਾ ਇਹ ਨਹੀਂ ਗੱਲ ਹੀ ਦਖਲੇ ਕੋਈ ਨਹੀਂ, ਦਖਲ ਹੀ ਕੋਈ ਨਹੀਂ। ਦਖਲੇ। ਹੂੰ। ਸਹੀ। ਤੇ ਕਿਹੜੇ ਕਿਹੜੇ ਮੇਲੇ ਵੇਖੇ ਆ ਉਦੋਂ? ਮੇਲੇ ਵੀਰੋਂਪੁਰ ਮੇਲਾ ਦੇਖਿਆ। ਵੀਰੋਪੁਰ? ਵੀਰੋਂਪੁਰ। ਅੱਛਾ। ਤੇ ਹੋਰ ਵੀ ਦੋ ਤਿੰਨ ਦੇਖੇ। ਹੋਰ ਵੀ ਦੋ ਤਿੰਨ ਵੇਖੇ। ਠੀਕ 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 ਠੀਕ। ਅੱਛਾ, ਤੁਸੀਂ ਜਿੱਦਾਂ ਦੱਸਿਆ ਕਿ ਸਭ ਕੁਝ ਠੀਕ ਠਾਕ ਸੀ, 47 ਦੇ ਵਿੱਚ ਐਸਾ ਫਿਰ ਕੀ ਹੋਇਆ ਕਿ ਹਜ਼ਾਰਾਂ ਸਾਲਾਂ ਦੇ ਜਿਹੜੇ ਲੋਕ, ਜਿਹੜੇ ਮਜ਼ਹਬ ਇਕੱਠੇ ਬੈਠੇ ਸੀ, ਭਰਾਵਾਂ ਵਾਂਗ ਜਿਹੜੇ ਰਹਿੰਦੇ ਸੀ, ਹਾਂਜੀ। ਫਿਰ ਉਹਨਾਂ ਨੂੰ ਉੱਠਣਾ ਪਿਆ? ਇਹ ਅਸਲ ਨਾਲ ਗੱਲ ਪਤਾ ਕੀ ਹੈ ਜੀ, ਹੂੰ। ਸਾਨੂੰ ਲੋਕਾਂ ਨੂੰ ਦੂਸਰਿਆਂ ਲੋਕਾਂ ਨੇ ਖਰਾਬ ਕੀਤਾ। ਇਹ ਹਿੰਦੂਆਂ ਨੇ ਖਰਾਬ ਕੀਤਾ। ਹਿੰਦੂਆਂ ਨੇ ਖਰਾਬ ਕੀਤਾ। ਹਿੰਦੂ ਸਹੀ। ਤੁਸੀਂ ਨਾ ਭੈੜੇ, ਹੂੰ। ਤੁਹਾਨੂੰ ਹਿੰਦੂਆਂ ਨੇ ਭੈੜੇ ਬਣਾਇਆ। ਅੱਛਾ। ਉਦੋਂ ਮੈਂ ਹਰੂਣਾਬਾਦ ਸੀ, ਉਸ ਵਕਤ ਤੇਗਾ ਪੜਾਂਗਾ ਹੁੰਦਾ ਸੀ। ਬੜਾ ਚਾਂਸ ਦੇਖਿਆ। ਹੂੰ ਮੈਂ ਉੱਥੇ ਸੀ, ਗੱਡੀਆਂ ਭਰੀਆਂ ਜਾਣੀਆਂ। ਹੂੰ। ਉਨੀ ਗੱਲ ਤਾਂ ਮੈਨੂੰ ਨਾ ਕਹਾਓ ਤੁਸੀਂ। ਨਹੀਂ, ਤੁਸੀਂ ਖੁੱਲ ਕੇ ਗੱਲ ਕਰੋ। ਜੋ ਤੁਸੀਂ ਵੇਖਿਆ ਵਾ ਨਾ, ਤੁਸੀਂ ਖੁੱਲ ਕੇ ਗੱਲ ਦੱਸੋਗੇ ਨਹੀਂ ਤੇ ਸਾਨੂੰ ਕਿਸੇ ਨੂੰ ਕੌਣ ਦੱਸੇਗਾ? ਖੁੱਲ ਕੇ ਗੱਲ ਇਹ ਹੈ ਜੀ, ਹੂੰ ਫਿਰ ਉਧਰੋਂ ਵੀ ਜਿਹੜੀਆਂ ਗੱਡੀਆਂ ਨੇ ਫਾੜਿਆਂ ਨੂੰ, ਹੂੰ ਹੂੰ। ਉਹਦੇ ਵਿੱਚ ਹੀ ਬੜਾ ਭੜਾਂਗਾ ਹੁੰਦਾ ਸੀ। ਅੱਛਾ। ਮੁਸਲਮਾਨਾਂ ਦਾ, ਬੁੜੀਆਂ ਦਾ। ਹੂੰ। ਉਹ ਸਿੱਖਾਂ ਵੱਲੋਂ? ਹਾਂ, ਸਿੱਖਾਂ ਵੱਲੋਂ ਬਰਦਾਸ਼ਤ ਸੀ। ਹੂੰ ਯਾਨੀ ਹਿੰਦੂਆਂ ਨੇ, ਸਾਨੂੰ ਇਹ ਪਤਾ ਲੱਗਦਾ ਜੀ ਕਿ ਹਿੰਦੂਆਂ ਨੇ ਸਿੱਖ ਕੇ ਕੀਤੇ ਆ। ਹੂੰ। ਸਹੀ ਹਿੰਦੂਆਂ ਦਾ ਉਹਨਾਂ ਗੁਨਾਹ ਨਹੀਂ ਜਿੰਨਾ ਸਿੱਖਾਂ ਦਾ। ਸਹੀ। ਉਹ ਦੇਖੋ, ਉਹ ਲੋਕ ਕਿਸੇ ਮਜ਼ਹਬ ਨਾਲ ਤਾਲੁਕ ਨਹੀਂ ਰੱਖਦੇ। ਜਿਹੜੇ ਲੋਕ ਇਨਸਾਨੀਅਤ ਨੂੰ ਪਾਮਾਲ ਕਰਦੇ ਆ ਨਾ, ਉਹ ਕੋਈ ਸਿੱਖ ਨਹੀਂ ਹੈਗਾ ਮੇਰੀ ਨਜ਼ਰ ਦੇ ਵਿੱਚ। ਜੀ ਹਾਂ। ਠੀਕ ਆ। ਜਿੰਨਾ ਮਰਜ਼ੀ ਬੰਦਾ ਜਿਹੜਾ ਹੈ ਨਾ ਖੜਾ ਹੋਵੇ, ਅਗਲਾ ਬੰਦਾ ਇਨਸਾਨ ਹੋਵੇ ਨਾ ਜੀ। ਇਹ ਹੈਗੀ ਹੈ ਜੀ ਆਪਣੇ ਦਿਲ ਦੀ ਗੱਲ। ਦਿਲ ਦੀ ਗੱਲ, ਬਿਲਕੁਲ। ਇਹ ਹੈਗੀ ਆਪਣੇ ਦਿਲ ਦੀ ਗੱਲ। ਇਹਨੂੰ ਜਿੱਥੇ ਮਰਜ਼ੀ ਲਾ ਲਓ। ਅੱਛਾ ਅੱਛਾ, ਸਭ ਤੋਂ ਪਹਿਲੇ ਇਹ ਦੱਸੋ ਕਿ ਤੁਹਾਨੂੰ ਪਿੰਡ ਤੋਂ ਉਠਾਇਆ ਗਿਆ ਜਾਂ ਆਪ ਉੱਠੇ? ਪਿੰਡ ਦਾ ਮਾਹੌਲ ਕਿਸ ਤਰ੍ਹਾਂ ਦਾ ਸੀ ਜਦੋਂ ਉੱਠਣ ਲੱਗੇ ਹੋ? ਜਦੋਂ ਉੱਠਣ ਲੱਗੇ ਸਾਡੇ ਤੇ ਹਮਲਾ ਹੋਇਆ ਸੀ। ਹਮਲਾ ਹੋਇਆ? ਇੱਕ ਉੱਥੇ ਹੈਗੇ ਹਿੰਦੂ ਗੁੱਜਰ, ਹੂੰ। ਹੈਗੇ ਹਿੰਦੂ ਗੁੱਜਰ। ਅੱਛਾ, ਹਿੰਦੂ ਗੁੱਜਰ। ਹਾਂਜੀ। ਉਹਨੇ ਸਾਡਾ ਬੜਾ ਅਹਿਸਾਸ ਕੀਤਾ। ਅਹਿਸਾਸ ਕੀਤਾ ਤੁਹਾਨੂੰ? ਬੜਾ ਅਹਿਸਾਸ ਕੀਤਾ। ਉਹਨੇ ਸਵਾਲਿਆਂ ਬੰਦਿਆਂ ਨੂੰ, ਉਹਨੇ ਕਿਹਾ ਐਸੇ ਨੂੰ ਬਾਂਹ ਦੇ ਫੜ ਕੇ ਨਾ, ਉਹਨੇ ਕਿਹਾ ਆਹ ਕਿਹੜਾ ਜਥੇ ਦਾ ਮੋਹਰੀ ਹੈ? ਕੋਈ ਨਹੀਂ ਆਇਆ। ਉਹ ਬੰਦਾ ਤਕੜਾ ਸੀ। ਤਗੜਾ ਸੀ? ਕੱਲਾ ਹੀ ਖਲੋ ਗਿਆ? ਨਹੀਂ ਜੀ, ਉਹਦੇ ਨਾਲ ਆਪਣਾ ਪਿੰਡ ਸੀ ਪੂਰਾ ਅੱਛਾ। ਉਹਨਾਂ ਦਾ। ਨਾਂ ਯਾਦ ਆ ਉਹਦਾ? ਹਾਂਜੀ, ਨਾਂ ਯਾਦ ਹੈ। ਕੀ ਨਾਂ ਸੀ? ਭਗਵਾਨਾ ਸੀ ਉਹਦਾ ਨਾਂ। ਭਗਵਾਨਾ। ਹਾਂਜੀ, ਚਲੋ, ਭਗਵਾਨੇ ਦਾ ਸ਼ੁਕਰੀਆ ਹੈ। ਭਗਵਾਨਾ ਸੀ। ਬੜਾ ਉਹਦਾ ਅਸੀਂ ਬਹੁਤ ਸ਼ੁਕਰੀਆ ਕਰਦੇ। ਕਿਉਂ? ਉਹਨੇ ਸਾਡੀਆਂ ਬੁੜੀਆਂ ਬਚਾਈਆਂ, ਸਾਨੂੰ ਬਚਾਇਆ। ਉਹਨੇ ਬੜਾ ਸਾਡੇ ਨਾਲ ਅਹਿਸਾਸ ਕੀਤਾ। ਸਹੀ ਸਹੀ। ਅੱਛਾ, ਫਿਰ ਪਿੰਡ ਤੇ ਜਦੋਂ ਹਮਲਾ ਹੋਇਆ, ਫਿਰ ਤੁਸੀਂ ਕਿਸ ਤਰ੍ਹਾਂ ਇਕੱਠੇ ਹੋਏ, ਕਿਸ ਤਰ੍ਹਾਂ ਨਿਕਲੇ ਉੱਥੋਂ? ਅਸੀਂ ਇੱਕ ਪਾਸੇ ਅੰਦਰ ਵੜ ਗਏ। ਹੂੰ। ਸਾਨੂੰ ਕੋਈ ਬੰਦੇ ਨੇ ਜਿੰਦਾ ਠੋਕਦਾ। ਅੱਛਾ। ਇੱਕ ਬੰਦਾ ਉਹ ਨਾਲੇ ਪਿੰਡ ਸੀ, ਹੂੰ। ਪੰਡੋਰੀ ਸੀ ਉਹ ਪਿੰਡ, ਉੱਥੇ ਨਾਲੇ ਸੀ।
ਉੱਥੇ ਇੱਕ ਬੰਦਾ ਭੱਜ ਗਿਆ। ਹੂੰ ਬਾਗ ਵੀ ਤਾਂ ਹੁੰਦੀਆਂ ਹੈ ਨਾ। ਇੱਕ ਬੰਦਾ ਭੱਜ ਗਿਆ, ਉਸ ਬੰਦੇ ਨੇ ਜਾ ਕੇ ਦੱਸਿਆ, ਹੂੰ ਉਹਨੇ ਕਿ ਵੀ ਆਹ ਕੰਮ ਹੋ ਗਿਆ। ਉਹਨੇ ਉਹ ਜਿਹੜਾ ਭਗਵਾਨਾ ਸੀ ਨਾ, ਉਹਨੇ ਫਿਰ ਢੰਡੋਰਾ ਫੇਰਿਆ ਪਿੰਡ 'ਚ। ਹੂੰ ਉਹਨੇ ਕਿ ਜੋ ਵੀ ਹੈਗਾ ਕਿ ਜੋ ਕਿਸੇ ਦੇ ਹੱਥ ਆਉਂਦਾ ਉਹ ਲੈ ਕੇ ਨਿਕਲ ਜਾਓ ਫਟਾਫਟ। ਅੱਛਾ ਉਹ ਫਿਰ ਇਕੱਠੇ ਹੋ ਕੇ ਫਿਰ ਸਾਡੇ ਪਿੰਡ ਆਏ। ਹੂੰ ਉਹਨੇ ਬਚਾਇਆ ਸਾਨੂੰ, ਅੱਲਾ ਨੇ ਬਚਾਇਆ। ਉਹਨਾਂ ਨੇ ਹੀਲਾ ਉਹਨਾਂ ਕੀਤਾ। ਹੂੰ ਹਾਂ ਅੱਲਾ ਨੇ ਬਚਾਇਆ ਤੇ ਜਾਂ ਫਿਰ ਉਹ ਹਿੰਦੂ ਭਗਵਾਨੇ ਨੇ ਬਚਾਇਆ? ਹਾਂਜੀ ਹਾਂਜੀ ਠੀਕ, ਸਹੀ। ਇਹ ਚਾਂਸ। ਉੱਥੋਂ ਫਿਰ ਪਿੰਡ ਚੋਂ ਕਿਸ ਤਰ੍ਹਾਂ ਨਿਕਲੇ, ਕਿਹੜੇ ਕੈਂਪ 'ਚ ਆਏ ਤੁਸੀਂ? ਉੱਥੋਂ ਮੈਨੂੰ ਇਹ ਨਹੀਂ ਪਤਾ ਜੀ ਕਿਹੜੀ ਕੈਂਪ 'ਚ ਆਏ ਹੈ, ਹੂੰ ਕਿਉਂ ਮੈਂ ਉੱਥੇ ਹੈ ਨਾ ਉਸ ਵਕਤ। ਹੂੰ ਮੈਂ ਇੱਧਰ ਆਇਆ ਸੀ ਹਰੀਨਾਬਾਦ, ਹਰੂਨਾਬਾਦ ਆਏ ਸੀ, ਅੱਛਾ। ਤੇ ਉਹਦੇ ਵਿੱਚ ਬਚਾਉਣਾ ਤਾਂ ਅੱਲਾ ਨੇ ਹੁੰਦਾ ਹੈ। ਹੂੰ ਵਸੀਲਾ ਕੋਈ ਬਣ ਜਾਂਦਾ। ਹਾਂ, ਵਸੀਲਾ ਉਹ ਬਣ ਗਿਆ ਸਾਡਾ। ਸਹੀ ਸਹੀ ਸਹੀ। ਵਸੀਲਾ ਬਣਿਆ, ਬਣਨ ਵਾਂਗੂ ਬਣਿਆ ਜੀ। ਬਣਨ ਵਾਂਗੂ ਬਣੇ, ਮੁੜ ਕੇ ਸਾਡਾ ਨੁਕਸਾਨ ਕੋਈ ਨਹੀਂ ਹੋਇਆ। ਨੁਕਸਾਨ ਨਹੀਂ ਹੋਇਆ। ਜਿਹੜਾ ਕੋਈ ਬੰਦਾ ਰਹਿ ਗਿਆ ਨਾ ਪਿੱਛੇ, ਹੂੰ ਉਹ ਹੋ ਗਿਆ। ਅੱਛਾ, ਫਿਰ ਅੱਗੇ ਕਿਸ ਤਰ੍ਹਾਂ ਪਾਕਿਸਤਾਨ ਕਿਸ ਤਰ੍ਹਾਂ ਹੈ? ਸੋਚ ਕੀ ਸੀਗੀ ਯਾਰ, ਕਿੱਥੇ ਜਾਵਾਂਗੇ, ਕੀ ਖਾਵਾਂਗੇ? ਜਦੋਂ ਹੁਣ ਆਪਾਂ ਜਾਂਦੇ ਹਾਂ ਕਿੱਥੇ? ਪਾਕਿਸਤਾਨ ਦੇ ਵਿੱਚ ਫੌਜ ਲਿਆਈ। ਫੌਜ ਲੈ ਆਏ, ਪੈਦਲ ਆਏ? ਹਾਂ ਪੈਦਲ ਆਏ, ਨਹੀਂ ਗੱਡੀਆਂ 'ਚ ਲੈ ਗਏ, ਗੱਡੀਆਂ 'ਚ ਆਏ? ਗੱਡੀਆਂ 'ਚ ਆਏ। ਅੱਛਾ ਅੱਛਾ। ਰਸਤੇ ਵਿੱਚ ਕੋਈ ਨੁਕਸਾਨ ਤੇ ਨਹੀਂ ਹੋਇਆ? ਕੋਈ ਨੁਕਸਾਨ ਨਹੀਂ ਰਸਤੇ 'ਚ। ਬਜ਼ੁਰਗੋ ਤੁਸੀਂ ਕਿੱਦਾਂ ਆਏ? ਅਸੀਂ ਤੇ ਜੀ ਸਾਡਾ ਅਸੀਂ ਗਡਾਣਾ ਸੀ ਧੂੜੀ ਦੇ ਨਾਲ, ਅੱਛਾ। ਧੂੜੀ ਪਿੰਡ ਹੂੰ ਇੱਥੇ ਗਡਾਣਾ ਵੀ ਸੀ ਤੇ ਧੂੜੀ ਦੋ ਉੱਥੇ ਸਾਡਾ ਬੜਾ ਇਧਰੋਂ ਲੋਕ ਆ ਕੇ ਜੂ ਬੜੀ ਸੀ ਸਾਡੀ 2-3 ਪਿੰਡਾਂ ਦੀ। ਹੂੰ ਉੱਥੇ ਕੈਂਪ ਲਾਇਆ ਉਹਨਾਂ ਨੇ ਤੇ ਅਸੀਂ ਖੂਹ ਜੋੜਿਆ। ਦੋ ਭਰਾ ਨੇ, ਵੱਡੇ ਮੇਰੇ ਭਰਾ ਨੇ। ਮੈਂ UPC ਚੋਂ ਕਮਾਦ ਮੰਗਾਇਆ ਸੀ ਅੱਛਾ ਵੀ ਮੈਂ ਹਬੀਰਾ ਮਿਲ ਬਣੀ ਸੀ। ਅੱਛਾ। ਉਹ ਪਾਣੀ ਲਾਉਣ ਰਿਹਾ ਸੀ ਹੂੰ ਤੇ ਉਹ ਗੱਡੇ ਆ ਕੇ ਖੜੇ ਹੋ ਗਏ। ਅੱਛਾ। ਉਹਨਾਂ ਨੇ ਖੜੇ ਕੀਤੇ ਤੇ ਮੈਨੂੰ ਭਰਾ ਭਾਈ ਕਹਿੰਦਾ ਵੀ ਗੇੜਾ ਮਾਰ ਕੇ ਆ। ਦੇਖ ਕੇ ਕਿਆਰਾ ਭਰ ਗਿਆ। ਉਹ ਮੈਂ ਕਿਆਰਾ ਭਰ ਕੇ ਦੇਖਣ ਗਿਆ। ਉਹ ਅੱਜ ਜੋ ਵੱਡੀ ਜਾਣ ਲੈ 3-4 ਪੂਰਾ ਪਿੱਛੇ ਆ ਗਏ ਤੋਂ ਵੱਡੀ ਜਾ। ਅੱਛਾ। ਉਹ ਮੈਂ ਕਿਹਾ ਤੁਸੀਂ ਸਾਡੇ ਕਮਾਲ ਗੱਲ ਕਰ ਆ ਸੁਣਾ। ਸਾਡਾ ਕਮਾਲ ਵੱਡੀ ਜਾਂਦੇ ਆ। ਹੂੰ ਉਹ ਕਹਿੰਦੇ ਭਈਆ ਛੱਡਿਆ ਅਸੀਂ ਵੀ ਤੇ ਤੁਸੀਂ ਵੀ ਛੱਡ ਜਾਣਾ। ਇਹ ਹੁਣ ਕਿਸੇ ਦਾ ਨਹੀਂ, ਆਪਾਂ ਗਾਂ ਹੀ ਜਾਣਾ। ਗਾਂ ਹੀ ਜਾਣਾ। ਉਹ ਮੈਂ ਆਪਣੇ ਭਰਾ ਨੂੰ ਜਾ ਕੇ ਦੱਸਿਆ। ਉਹ ਕਹਿੰਦਾ ਅੱਬੇ ਕੋ ਜਾ ਕੇ ਗੱਲ ਕਰ, ਹੂੰ ਉਹਨੂੰ ਦੱਸ। ਉਧਰ ਗਿਆ, ਉਹਨੇ ਕਿਹਾ ਛੱਡ ਜਾਓ ਖੂਹ, ਛੱਡ ਦਿਓ। ਹੂੰ ਹੁਣ ਕੰਮ ਹਿੰਦੂਆਂ ਨੇ ਜਾਰੀ ਮੁਸਲਮਾਨों से ज्यादा हिंदुओं ने पहले खराब किया। बाद च फिर ਫਿਰ ਬਾਅਦ ਦੇ ਵਿੱਚ ਇਹ ਅਸੀਂ ਗੁਡਾਣੇ ਬੜਾ ਸਾਡਾ ਕਾਫਲਾ ਸੀ ਭਾਰਾ। ਨਹੀਂ ਤੁਸੀਂ ਜਦੋਂ ਪਿੰਡ ਤੋਂ ਉੱਠੇ ਹੋ, ਤੁਹਾਨੂੰ ਤੁਹਾਡੇ ਉੱਪਰ ਹਮਲਾ ਹੋਇਆ ਜਾਂ ਨਹੀਂ? ਨਹੀਂ ਸਾਡੇ ਕੋਈ ਹਮਲਾ ਨਹੀਂ। ਆਪ ਚਲੇ ਹੋ ਤੁਸੀਂ ਕੈਂਪ? ਠੀਕ ਠੀਕ ਠੀਕ। ਰਸਤੇ 'ਚ ਫਿਰ ਖੈਰ ਖੈਰੀਅਤ ਨਾਲ ਪਾਕਿਸਤਾਨ? ਸਾਨੂੰ ਇਹ ਫਿਰ ਹਕੂਮਤ ਲੈਣੇ ਇਹਨਾਂ ਨੇ ਸਾਡੇ ਤੇ ਹਮਲਾ ਕਰਨਾ ਸੀ। ਹੂੰ ਉਦੋਂ ਪਤਾ ਲੱਗ ਗਿਆ ਸਾਡੇ ਕੈਂਪ ਨੂੰ। ਅੱਛਾ। ਉਧਰੋਂ ਫੌਜ ਨੂੰ ਕੁਝ ਪਤਾ ਲੱਗ ਗਿਆ ਇਧਰੋਂ ਪੰਜਾਂ ਨੂੰ ਵੀ ਉਹ ਗਡਾਣੇ ਤੇ ਹਮਲਾ ਕਰੂਗਾ। ਉਹ ਫਿਰ 4 ਗੱਡੀਆਂ ਆਈਆਂ ਜੀਪਾਂ। ਇਹ ਆ ਇੱਕ ਸੜਕ ਸੀ, ਇੱਧਰ ਗੱਡੀ ਦੀ ਲਾਈਨ ਸੀ, ਉਹ ਉੱਚੀ ਸੀ। ਸੜਕ ਥੋੜੀ ਜਿਹੀ ਨੀਵੀਂ ਸੀ, ਦੁਬਾਰੇ ਨੀਵੀਆਂ ਸੀ। ਅੱਛਾ। ਸਾਡੇ ਗੱਡੇ ਕੋ ਉੱਤੋਂ ਦੀ ਕੋ ਥੱਲੇ ਦੀ ਕੋ ਇਸ ਤਰ੍ਹਾਂ ਬਾਰਿਸ਼ ਬੜੀ ਬਾਰਿਸ਼ ਬੜੀ। ਉਹ ਕੋਈ ਥੱਲੇ ਜਿਹੜੇ ਉਤਰੇ ਸੀ ਟੱਪਰੀਆਂ ਲਾਈਆਂ ਸੀ। ਹਾਂ ਉਹ ਜਦੋਂ ਬਾਰਿਸ਼ ਹੋਈ ਤਾਂ ਪਾਲਣ ਉੜਿਆ। ਹਰ ਜਦੋਂ ਵੜਤਾ ਕਿਸੇ ਨੇ ਪਤਾ ਨਹੀਂ ਕਿਹਨੇ ਵੱਢਿਆ। ਉਹਦੇ ਨਾਲ ਸਾਡੇ ਕੈਂਪ ਦਾ ਨੁਕਸਾਨ ਬਹੁਤ ਹੋਇਆ। ਨੁਕਸਾਨ ਬਹੁਤ। ਵੱਡੇ ਏਦਾਂ ਉਲਟ ਦੀ ਬਾਜ਼ੀਆਂ ਖਾਂਦੇ ਫਿਰਦੇ, ਅੱਲਾ ਮਾਫੀ ਦੇਵੇ। ਇਹਨੇ ਭਰੇ ਲੱਦੇ ਗੱਡੇ ਪਲਟੇ ਖਾਈ ਜਾਂਦੇ, ਰੋੜੇ ਜਾਣ ਦਾ। ਬਿਆਸ ਦੀ ਗੱਲ ਕਰ ਰਹੇ ਹੋ? ਹਾਂ ਹਾਂ, ਦਰਿਆ ਦੀ। ਦਰਿਆ ਬਿਆਸ? ਇਹ ਬਿਆਸ, ਇਹ ਬਿਆਸ ਨੂੰ ਤੋੜਿਆ ਕਿਸੇ ਨੇ। ਅੱਛਾ। ਉੱਤੇ ਇੰਨੇ ਦਰਖਤਾਂ ਦੇ ਬੰਦੇ ਪੱਤੇ ਨਹੀਂ ਸੀ ਜਿਹਨੇ ਦਰਖਤਾਂ ਦੇ ਬੰਦੇ ਚੜੇ। ਓਏ ਹੋਏ। ਦਰਖਤ ਵੀ ਟੁੱਟ ਗਏ, ਅੱਲਾ ਮਾਫੀ ਦੇ। ਉਹ ਵੇਲਾ ਭੋਗਦਾ। ਜਦੋਂ ਅਸੀਂ ਗਡਾਣਾ ਟੱਪੇ ਆ, ਫਿਰ ਗੱਡੀ ਆਈ ਆ ਲੈਣ। ਉੱਥੇ ਲਾਸ਼ਾਂ ਲਾਸ਼ਾਂ ਅੱਲਾ ਆਲਮ ਘੇਰੀਆਂ ਸੀ, ਸਿੱਖਾਂ ਦੀਆਂ ਜਾਂ ਮੁਸਲਮਾਨਾਂ ਦੀਆਂ, ਰੱਬ ਜਾਣਦਾ। ਤੇ ਏਦਾਂ ਸੀ ਦਾ ਭੇਡਾਂ ਬੱਕਰੀਆਂ ਨਹੀਂ ਜਵਾ ਕੀਤੀਆਂ। ਅੱਲਾ ਮਾਫੀ ਦੇ, ਖੁਦਾ ਦੀ ਕਸਮ ਆਖਾਂ। ਤੇ ਫਿਰ ਗੱਡੀ ਦੇ ਉੱਤੇ ਅਸੀਂ ਕੋਈ ਉੱਤੇ ਕੰਮ ਗਿਆ, ਕੋਈ ਥੱਲੇ, ਕੋਈ ਏਦਾਂ ਚੰਬੜ ਕੇ ਉੱਥੇ ਲੰਘੇ ਆ। ਅੱਲਾ ਮਾਫੀ ਦੇ, ਬਦਬੂ ਬੜੀ ਹੋਈ। ਹਾਂ ਅੱਬੇ ਬਣਾ ਹੀਲਾ ਕੀਤਾ ਜੀ ਉਹਨੇ ਆਪ। ਫਿਰ ਲਾਹੌਰਾ ਸਾਨੂੰ ਉਹਨਾਂ ਲਾਇਆ। ਫਿਰ ਅਸੀਂ ਏਦਾਂ ਕੋਈ ਦਿਨ ਚਲੇਗਾ, ਕੋਈ ਦਿਨ ਚਲੇਗਾ, ਰੋਟੀ ਦੇਖਣ। ਪੈਲੀ ਪੂਰੀ ਪੈਲੀ ਜ਼ਿਮੀਦਾਰ ਆਦਮੀ, ਅਸੀਂ ਆਪਣੀ ਕੋਈ ਜ਼ਮੀਨ ਦੇਖੀਏ। ਕੋਈ ਸ਼ਹਿਰਾਂ 'ਚ ਬਹਿ ਜਾਓ। ਅਸੀਂ ਕਿਹਾ ਸ਼ਹਿਰਾਂ 'ਚ ਅਸੀਂ ਕੀ ਬਣਾ। ਪਿੰਡਾਂ ਦੇ ਬੰਦੇ ਆ ਤੇ ਸ਼ਹਿਰਾਂ 'ਚ ਕਿੱਥੇ ਬਹਿਣਾ? ਜਗ੍ਹਾ ਲਵਾਂਗੇ। ਅੱਛਾ, ਹੁਣ 73 ਵਰੇ ਹੋ ਗਏ ਆ
ਦਿਲ ਕਰਦਾ ਤੁਹਾਨੂੰ ਵੇਖਣ ਨੂੰ। ਸਾਡੀਆਂ ਅੱਖਾਂ ਜੀਆਂ ਸਾਡੇ ਉਹ ਮੈਂ ਇੱਕ ਵਾਰ ਸਾਊਦੀ ਵਿੱਚ ਗਏ ਨਾ ਤੇ ਤੇਰੇ ਸਿੱਖ ਮੁੰਡੇ ਡਰਾਈਵਰ ਸੀਗੇ। ਅੱਛਾ ਅਸੀਂ ਇੱਕ ਥਾਂ ਹੋਟਲ ਤੇ ਰੋਟੀ ਖਾਣ ਲੱਗੇ, ਸਾਊਦੀ ਅਰਬ ਦੀ। ਅੱਛਾ ਰੋਟੀ ਖਾਣ ਲੱਗੇ। ਹਾਂ। ਉਹ ਮੈਂ ਕਿਹਾ ਯਾਰ ਕਿਹੜੇ ਇਲਾਕੇ ਦੇ ਤੁਸੀਂ? ਹਾਂ। ਕਹਿੰਦਾ ਜਲੰਧਰ ਦੇ। ਅੱਛਾ ਮੈਂ ਕਿਹਾ ਯਾਰ ਮੇਰਾ ਵੀ ਜ਼ਿਲ੍ਹਾ ਜਲੰਧਰ ਹੀ ਆ। ਹਾਏ ਹਾਏ ਕਹਿੰਦਾ ਮੈਂ ਕਿਹਾ ਯਾਰ ਦੱਸੋ ਸਾਡਾ ਪਿੰਡ ਮੁੰਡਿਆ ਸੀਗਾ ਤੇ ਉਹ ਜੂ ਸਾਡੀ ਉਦਾਂ ਪਈ ਸੀ ਪੱਧਰੀ। ਉਹ ਕਿੱਦਾਂ? ਕਹਿੰਦਾ ਜੀ ਨਾਂ ਲੈ ਉੱਥੇ ਭੈਣ ਬਾਗ ਲੱਗੇ ਆ, ਪਾਣੀ ਪਿਆ ਕੋਈ ਖੂਹ ਖਾ ਨਹੀਂ, ਨਹਿਰਾਂ ਟੂਏ ਲੱਗੇ ਆ। ਥੋੜੇ ਹਾਂ ਬੜਾ ਮਹਿੰਗਾ ਇਹ ਤਾਂ ਹੋ ਗਿਆ। ਅੱਛਾ ਬਜ਼ੁਰਗੋ ਐਵੇਂ ਬੈਠਿਆਂ ਦਿਮਾਗ ਉੱਥੇ ਚੱਲ ਜਾਂਦਾ ਉਹ ਪਿੰਡ ਉਹ ਤੱਕ ਜਾਂਦਾ ਪੈਲੀਆਂ ਪਿੰਡ ਦੀਆਂ ਗਲੀਆਂ ਪੈਲੀਆਂ ਬੈਠੇ 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 ਆ ਜਿਵੇਂ ਹਾਂ ਨਜ਼ਰ ਉੱਥੇ ਹੀ ਆ। ਨਜ਼ਰ ਤਾਂ ਉੱਤੇ ਹੀ ਹੈ। ਇਹ ਇਦਾਂ ਦੇ ਹੁੰਦੇ ਸੀ, ਆਹ ਕਰਦੇ ਸੀ, ਆਹ ਵੈਸੇ ਕਰਦੇ ਕਿੰਨੀ ਕਮਾਲ ਦੀ ਗੱਲ ਆ ਕਿ ਜਿਸ ਤਰ੍ਹਾਂ ਬਜ਼ੁਰਗਾਂ ਨੇ ਦੱਸਿਆ, ਮੈਂ ਅਕਸਰ ਵੇਖਦਾ ਰਹਿੰਦਾ। ਮੈਂ ਜਿੱਥੇ ਜਾਂਦਾ ਨਾ ਮੇਰੇ ਕੋਲ ਬਜ਼ੁਰਗ ਪੁੱਛਦੇ ਬਈ ਤੂੰ ਕਿਹੜੇ ਜ਼ਿਲ੍ਹੇ ਦਾ, ਚਾਹੇ ਉਹ ਬਾਹਰ ਹੁੰਦੇ ਆ ਚਾਹੇ ਇੱਧਰ ਹੁੰਦੇ ਆ, ਉਹ ਲਾਜ਼ਮੀ ਪੁੱਛਦੇ ਆ। ਮਤਲਬ ਇਹ ਪੰਜਾਬ ਦੀ ਇੱਕ ਸਾਂਝ ਵੇਖੋ ਕਿ ਲੋਕਾਂ ਦੇ ਬੇਸ਼ੱਕ ਨਹੀਂ ਪੁੱਛਣਾ ਇਸ ਵਾਸਤੇ ਹੁੰਦਾ ਹੈ ਕਿ ਤੁਹਾਡੇ ਕੋਲ ਕੋਈ ਗੱਲ ਨਹੀਂ ਹੁੰਦੀ ਨਾ। ਹਾਂ ਤੇ ਗੱਲ ਤੁਸੀਂ ਕਿਹੜੀ ਲੈਣੀ ਆ? ਆਪਣੇ ਪਿੰਡ ਦੀ ਲੈਣੀ ਹੁੰਦੀ। ਪਿੰਡ ਦਾ ਬੰਦਾ ਦੇਖੋ ਆਪਾਂ ਮਤਲਬ ਉਹ ਪਿੰਡ ਦੇ ਬੰਦੇ ਆਏ ਆ, ਉਹਨੇ ਦੱਸਿਆ ਕਿ ਕੋਈ ਹਾਲਾਤ ਨਹੀਂ ਚੰਗੇ। ਮੈਂ ਤੁਹਾਨੂੰ ਪਿੰਡ ਆਪਣਾ ਦੱਸਿਆ ਭਲਿਆਰਾ, ਮਗਰ ਬੰਦਾ ਉੱਥੋਂ ਆਇਆ, ਉਹਨੇ ਅਮੀਨ ਕਿਹਾ ਕੋਈ ਹਾਲਾਤ ਨਹੀਂ, ਜਿੱਦਾਂ ਛੱਡਿਆ ਤੁਸੀਂ ਉਦਾਂ 1000 ਰੁਪਏ ਹੈ। 1000 ਰੁਪਏ ਨਹੀਂ ਆਪਣੇ ਤੋਂ ਬਾਦਸ਼ਾਹ ਉਦੋਂ ਦੇ ਉਜੜ ਗਏ ਤੇ ਫਿਰ ਪਿੰਡਾਂ 'ਚ ਕੀ ਲੈਣਾ? ਤੇ ਹੁਣ ਦਿਲ ਕਰਦਾ ਜਾਣ ਨੂੰ? ਹੁਣ ਦੀ ਗੱਲ ਦੱਸੋ। ਉਹ ਜਾਣ ਨੂੰ ਦਿਲ ਤੇ ਕਰਦਾ। ਹੁਣ ਸਾਡੇ ਸਾਥੀ ਕੋਈ ਨਹੀਂ ਹੋਣਾ ਤਾਂ ਕਿਸੇ ਨੂੰ ਜਾਣਦੇ ਨੇ ਬੁਝਣੇ ਉੱਥੇ ਕਿਹਦੇ ਕੋਲ ਜਾਣਾ? ਤੁਹਾਡੇ ਪਿੰਡ ਤੋਂ ਵੱਡਾ ਸਾਥੀ ਹੋਰ ਕਿਹੜਾ ਵਾ? ਨਹੀਂ ਨਹੀਂ ਮੈਂ ਗੱਲ ਕਰਦਾ। ਤੁਸੀਂ ਆ ਜਾਓ ਇੱਧਰ। ਇਹ ਹਾਂਜੀ ਅਸੀਂ ਆ ਜੀ। ਤੁਸੀਂ ਆ ਜਾਓ। ਅਸੀਂ ਆਏ ਅਸੀਂ ਤੇ ਹੈ ਹੀ ਤੁਹਾਡੇ। ਅਸੀਂ ਤੁਹਾਡੇ ਜਿਹੜੇ ਬੰਦੇ ਤੁਸੀਂ ਪਹਿਲੇ ਗੁਨਾਹ ਕਰਕੇ ਜਿਹੜਾ ਗੁੱਸਾ ਨਾ ਕਰਿਓ। ਨਹੀਂ ਮੈਂ ਕੋਈ ਪਹਿਲੇ ਤੁਸੀਂ ਗੁਨਾਹ ਕਰ ਗਏ ਜਿਹੜਾ ਕਰ ਗਏ, ਮਗਰ ਜਿਹੜਾ ਤੁਹਾਡਾ ਪਤਾ ਲੱਗਣਾ ਬਾਅਦ ਚ ਸਾਨੂੰ। ਅਸੀਂ ਹੁਣ ਤੁਹਾਨੂੰ ਚਾਹੁੰਦੇ ਵੀ ਤੁਸੀਂ ਇੱਧਰ ਆ ਜਾਓ। ਇੱਧਰ ਆ ਸਾਰਿਆਂ ਨੂੰ ਬੁਲਾ ਲਈਏ ਸਿੱਖਾਂ ਨੂੰ ਬੁਲਾ ਲਓ। ਤੇ ਉਹ ਫਿਰ ਪੰਜਾਬ ਖਾਲੀ ਹੋ ਜਾਣਾ ਸਾਰਾ। ਹੋ ਉਹ ਜਾਏ ਬਥੇਰੀ ਜੋ ਬੇਰੀ ਜੂ ਆਪੇ ਹੀ ਵੇਲੀ। ਹੋ ਜਾਏ ਖਾਲੀ। ਲਓ ਜੀ ਬਜ਼ੁਰਗਾਂ ਨਾਲ ਕੀਤੀ ਗੱਲਬਾਤ। ਵੈਸੇ ਕਿੰਨੇ ਪਿਆਰ ਦੀ ਗੱਲ ਆ ਕਿ ਆਪਾਂ ਜਿੱਥੇ ਵੀ ਦੋ ਪੰਜਾਬੀ ਬੈਠਦੇ ਨੇ, ਕੋਈ ਸਰਦਾਰ ਹੁੰਦਾ ਕੋਈ ਮੁਸਲਮਾਨ ਹੁੰਦਾ, ਪਹਿਲੀ ਗੱਲ ਉਹਨਾਂ 'ਚ ਇਹ ਹੁੰਦੀ ਬਈ ਤੂੰ ਕਿੱਥੋਂ ਆ। ਮਤਲਬ ਸਿਰਫ ਉਹ ਸਵਾਲ ਇਸ ਕਰਕੇ ਹੁੰਦਾ ਕਿ ਆਪਣੀਆਂ ਜਿਹੜੀਆਂ ਜੜ੍ਹਾਂ ਨੇ ਨਾ ਉਹ ਇੱਧਰ ਵਾਲੇ ਲੋਕਾਂ ਦੀਆਂ ਉਧਰੋਂ ਜੁੜੀਆਂ ਹੋਈਆਂ ਨੇ ਤੇ ਉਧਰ ਵਾਲੇ ਲੋਕਾਂ ਦੀਆਂ ਇੱਧਰ ਜੁੜੀਆਂ ਹੋਈਆਂ। ਲੇਕਿਨ ਹਕੀਕਤ ਦੀ ਗੱਲ ਇਹ ਹੈ ਕਿ ਜਿਹੜਾ ਹਮੇਸ਼ਾ ਚੰਗੀ ਗੱਲ ਜਿਹੜੀ ਆ ਉਹ ਕਦੀ ਨਹੀਂ ਭੁੱਲਦੀ। ਜਿਸ ਤਰ੍ਹਾਂ ਬਜ਼ੁਰਗਾਂ ਨੇ ਆਖਿਆ ਕਿ ਇੱਕ ਭਗਵਾਨਾ ਹੁੰਦਾ ਸੀ ਇਹਨਾਂ ਦੇ ਪਿੰਡ ਦੇ ਵਿੱਚ, ਔਰ ਉਹ ਇਕੱਲੇ ਬੰਦੇ ਨੇ ਇਹਨਾਂ ਸਾਰਿਆਂ ਦੀ ਜਾਨ ਬਚਾਈ। ਔਰ ਉਹ ਗੱਲ ਜਿਹੜੀ ਆ ਉਹ ਅੱਜ ਵੀ ਇਹਨਾਂ ਨੂੰ ਚੇਤੇ ਹੈ। ਉਸ ਵੀਰ ਨੂੰ ਉਹਨਾਂ ਦੇ ਜਿਹੜੇ ਵੀ ਬੱਚੇ ਨੇ ਆਉਣ ਵਾਲੀ ਪੀੜ੍ਹੀ ਹੈ, ਉਹਨਾਂ ਸਾਰਿਆਂ ਨੂੰ ਸਾਡੇ ਵੱਲੋਂ ਸਲਾਮ ਹੈ। ਥੈਂਕ ਯੂ ਉਹਨਾਂ ਦਾ। ਚੰਗਾ ਕੰਮ ਜਿਹੜਾ ਹੈ ਉਹ ਹਮੇਸ਼ਾ ਯਾਦ ਰਹੇ। ਅੱਛਾ ਬਜ਼ੁਰਗੋ, ਵੇਲਾ ਕਿਹੜਾ ਚੰਗਾ ਸੀ? ਉਹ ਵੇਲਾ ਚੰਗਾ ਸੀ, ਅੱਜ ਦਾ ਵੇਲਾ ਚੰਗਾ? ਉਹ ਵੇਲਾ ਉਹ ਚੰਗਾ ਸੀ। ਉਹ ਚੰਗਾ ਸੀ। ਉੱਥੇ ਬੜੇ ਅਖਲਾਕ ਪਾਲ ਹੁੰਦੇ, ਇੱਕ ਥਾਂ ਬੈਠੇ ਹੁੰਦੇ ਸੀ ਆਪਣੀਆਂ ਬਰਾਦਰੀਆਂ। ਤੇ ਹੁਣ ਤਾਂ ਭੈਣ ਚੋਂ ਵੱਡੂ ਟੁੱਕੂ ਹੋ ਗਈ। ਕੋਈ ਹੁਣ ਤਾਂ ਲੜਾਈਆਂ ਭਾਈਆਂ ਨਹੀਂ ਮੁੱਕਦੀਆਂ। ਲੜਾਈਆਂ ਹੀ ਨਹੀਂ ਮੁੱਕਦੀ। ਤੇ ਉੱਥੇ ਛੋਟੇ ਮੁੰਡੇ ਲੜਦੇ, ਬੜਿਆਂ ਨੇ ਵੀ ਡਾਂਗਾਂ ਚੱਕ ਲਈ। ਮੇਲੇ ਕਿੱਥੇ ਗਏ ਹੁਣ? ਮੇਲੇ ਖਤਮ। ਮੇਲੇ ਹੁਣ ਖੁਸ਼ੀਆਂ ਕਰਦੀਆਂ ਹੁੰਦੀਆਂ ਚ ਆਹੋ ਤੁਹਾਡੇ ਹੀ ਬੰਦੇ ਆਉਂਦੇ ਹੈ। ਆਹੋ ਲੇਕਿਨ ਉਹ ਮੇਲੇ ਤੇ ਨਹੀਂ ਨਾ ਲੱਗਦੇ। ਉਹ ਨਹੀਂ ਉਹ ਗੱਲਾਂ ਨਹੀਂ ਰਹੀਆਂ। ਉਹ ਗੱਲਾਂ ਕਹਿੰਦੇ ਦੂਰੋਂ ਗੱਲਾਂ ਮਾਰ ਲਾ ਪੈਣਾ। ਕੋਈ ਆਨਾ ਦਵਾਨੀ ਮਿਲਦੇ ਹੁੰਦੇ ਸੀਗੇ। ਅੱਛਾ ਕੋਈ ਤੁਹਾਡਾ ਸਬਬ ਬਣ ਜਾਵੇ। ਰੱਜ ਕੇ ਆਉਣਾ। ਅੱਛਾ ਕੋਈ ਤੁਹਾਡਾ ਸਬਬ ਬਣ ਜਾਵੇ, ਉੱਥੇ ਪਿੰਡ ਵਾਲਾ ਕੋਈ ਜੀ ਕਹਿ ਦੇਵੇ ਕਿ ਯਾਰ ਮੈਂ ਆਪਣੇ ਜੀ ਬੁਲਾਉਣਾ ਚਾਹੁੰਦਾ, ਜਾਓਗੇ? ਨਹੀਂ ਇਕੱਲੇ ਨਹੀਂ ਜਾ ਸਕਦੇ। ਨਹੀਂ ਮਤਲਬ ਬੱਚੇ ਵੀ ਨਾਲ ਹੋਣ, ਤੁਸੀਂ ਜਾਓਗੇ ਆਪਣਾ ਪਿੰਡ ਆਪਣੀ ਧਰਤੀ ਆਪਣੀ ਇੱਕ ਦੋ ਘਰ ਨਹੀਂ ਨਾ ਜਾ ਸਕਦੇ। ਉਹ ਤਾਂ ਮਿਲਣ ਦੀ ਗੱਲ ਕਰਦਾ। ਹੁਣ ਦੇਖੋ ਕਿੰਨੇ ਬੰਦੇ ਬੈਠੇ। ਹਾਂ ਬਿਲਕੁਲ। ਅਸੀਂ ਇੱਕ ਦੂਜੇ ਵਿੱਚ ਐਸਾ ਨਾ ਕੋਵੇ, ਇਹ ਤੇ ਹਕੀਕਤ ਹੈ। ਐਸਾ ਨਾ ਕੋਵੇ। ਅਸੀਂ ਕਿੰਨੇ ਇੱਕ ਦੂਜੇ ਨੂੰ ਛੱਡ ਨਹੀਂ ਸਕਦੇ। ਗੁੱਸੇ ਹੋ ਜਾਣਾ ਵੱਖਰੀ ਗੱਲ ਹੈ। ਅਸੀਂ ਇੱਕ ਦੂਜੇ ਦੂਰ ਨਹੀਂ ਹੋ ਸਕਦੇ। ਨਹੀਂ ਮੈਂ ਕਹਿ ਰਿਹਾ ਵੈਸੇ ਸੈਰ ਵਾਸਤੇ ਦਿਲ ਨਹੀਂ ਕਰਦਾ ਯਾਰ। ਉਹ ਤਾਂ ਸੈਰ ਹੈਗੀ ਹੈ, ਘੱਟ ਤੋਂ ਘੱਟ ਉਹ ਵੇਖਦੇ ਆ। ਹਾਂ ਸੈਰ ਕਰਨੇ ਦਾ ਦਿਲ ਕਰਦਾ। ਹਾਂ ਦਿਲ ਕਰਦਾ। ਉਹ ਦਿਲ ਕਰਦਾ ਵੀ ਜਾਈਏ ਉਹ ਧਰਤੀ ਤੇ ਅਸੀਂ ਫਿਰਦੇ ਰਹੇ ਹਾਂ। ਹੁਣ ਦੇਖੀਏ ਕਿ ਆਪ ਕਿੱਦਾਂ ਨਜ਼ਾਰਾ। ਸਾਡੇ ਸਕੂਲ ਹੁਣ ਸਕੂਲ ਸਾਡੇ ਅੱਖਾਂ ਮੋਰੇ ਆ। ਤਾਂ ਜੋ ਜਾਮਣਾ ਬੜੀਆਂ ਲੱਗੀਆਂ। ਆ ਬਾਮੂ ਵਾਲ ਜਾਣਾ, ਇਹ ਨਾਨਕੇ ਸਾਡੇ
ਇਹਨਾਂ ਦਾ ਪਿੰਡ ਦਾ ਸਾਰਾ ਗਲੀ ਗਲੀ ਦਾ ਪਤਾ ਹੈ, ਧਬੂੜੀ ਦਾ ਪਤਾ, ਪਸੀਆਲ ਸੀ ਨਾਲ ਸਾਡੇ ਰਾਪਰ ਸੀ, ਗਦਾਣਾ ਸੀ ਹੈ, ਸਹੀ ਸਹੀ ਸਹੀ। ਬਰੋਵਾਲ ਕਿੰਨੇ ਕੁ ਪਰਸਨ ਸੀ, ਦੇਖਿਆ ਜੀ? ਹਬੀਬਵਾਲ ਸੀ, ਸਾਰੇ ਮੈਂ ਤੁਹਾਨੂੰ ਦੱਸ ਪਿੰਡ ਲਾਗੇ ਲਾਗੇ ਸਾਡੇ। ਹਾਂ ਚਲੋ ਬਜ਼ੁਰਗੋ, ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ, ਜਿਹੜੀ ਗੱਲਬਾਤ, ਜਿਹੜੀ ਸੋਹਣੇ ਵਿਚਾਰ ਤੁਸੀਂ ਸਾਡੇ ਨਾਲ ਜਿਹਨਾਂ ਦੀ ਸਾਂਝ ਪਾਈ ਹੈ। ਇਹ ਜੀ ਆਖਰੀ ਪੀੜ੍ਹੀਆਂ ਦੇ ਉਹ ਕਾਲ ਸੀਗੇ, ਉਹ ਇਹਨਾਂ ਦੀਆਂ ਗੱਲਾਂ ਸੀਗੀਆਂ ਜੋ ਆਉਣ ਵਾਲੀ ਪੀੜ੍ਹੀ 'ਚ ਸਾਨੂੰ ਨਹੀਂ ਲੱਭਣੇ। ਸੋ ਤਾਂ ਕਰਕੇ ਹੀ ਇਹ ਗੱਲਾਂ ਜਿਹੜੀਆਂ ਨੇ ਉਹ ਆਪਾਂ ਲਹਿੰਦੇ ਚੜ੍ਹਦੇ ਪੰਜਾਬ ਦੇ ਵਿੱਚ ਦੋਹਾਂ ਪਾਸੇ ਜਿਹੜੇ ਹੈ ਇਹਨਾਂ ਗੱਲਾਂ ਦੀ ਸਾਂਝ ਪਾਉਂਦੇ ਆ ਕਿ ਆਉਣ ਵਾਲੀ ਪੀੜ੍ਹੀ ਨੂੰ ਘੱਟ ਤੋਂ ਘੱਟ ਇਹਨਾਂ ਦੀ ਵੀ ਆਉਣ ਪੀੜ੍ਹੀ ਨੂੰ ਪਤਾ ਹੋਵੇ, ਔਰ ਜਿਹੜੇ ਉੱਥੇ ਪਿੰਡ 'ਚ ਵਸਿੰਦੇ ਆ ਉਹਨਾਂ ਲੋਕਾਂ ਨੂੰ ਵੀ ਪਤਾ ਹੋਵੇ ਕਿ ਸਾਡੇ ਵੱਡ ਵਡੇਰੇ ਇੱਦਾਂ ਉੱਥੇ ਗਏ ਸੀ, ਰਸਤੇ ਦੇ ਵਿੱਚ ਇਹ ਹੋਏ ਸੀ, ਜਿੱਥੇ ਜ਼ਾਲਮ ਲੋਕ ਵੀ ਹੈਗੇ ਸੀ, ਉੱਥੇ ਭਗਵਾਨ ਵਰਗੇ ਵੀ ਜਿਹੜੇ ਲੋਕ ਸੀਗੇ, ਭਲੇ ਲੋਕ ਵੀ ਸੀ, ਉਹਨਾਂ ਨੇ ਇੱਕ ਦੂਸਰੇ ਦਾ ਸਾਥ ਦਿੱਤਾ। ਸੋ ਇਹੋ ਜਿਹੀ ਕਹਾਣੀ ਆਪ ਜੀ ਦੇ ਰੂਬਰੂ ਕਰਦੇ ਰਵਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੇ ਨਾਲ। ਰੱਬ ਰੱਖੇ।